जी सजनों, मैं अगे कणक ते एक वीडियो बनाई, एक मुंजी ते बनाई, एक मकई ते बनाई। तुहानू दस्सिया कि उसका खर्चा कितना होंदा है और किस रेट तो विकिया है, जिमीदार नूं की बचदा पिया है। अज असीं गल करनी है कमाद दे उत्ते कि ये पूरा साल दी फसल है, इस दे उत्ते कितना खर्चा आ जाता है और किस रेट ते विक जाए तो किसान किवें राजी हो सकता है। ਜਿਹੜਾ ਤੁਸੀਂ ਕਮਾਦ ਵੇਖ ਰਹੇ ਹੋ ਨਾ, ਇਹ ਜ਼ਮੀਨ ਕੋਲ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਠੇਕਾ ਅੱਜ ਕੱਲ੍ਹ ਚੱਲਦਾ ਪਿਆ ਜੀ 1.5 ਲੱਖ ਰੁਪਈਆ ਫੀ ਏਕੜ ਸਾਲ ਦਾ ਹੁੰਦਾ ਜੀ। ਇਹ ਪੂਰੇ ਸਾਲ ਦੀ ਵਾਹੀ ਹੁੰਦੀ ਹੈ। ਸਤੰਬਰ ਕਾਸ਼ ਲਾਓ ਤਾਂ ਸਤੰਬਰ 'ਚ ਕਾਸ਼ਤ ਹੁੰਦਾ ਹੈ ਜਾਂ ਫਰਵਰੀ 'ਚ ਹੁੰਦਾ ਹੈ। ਜ਼ਿਆਦਾਤਰ ਫਰਵਰੀ ਕਾਸ਼ਤ ਹੁੰਦਾ ਜਿਹੜਾ ਸਾਲ ਦਾ ਹੁੰਦਾ। ਸਤੰਬਰ ਕਾਸ਼ ਫਿਰ ਉਹ 15 ਮਹੀਨੇ ਦਾ ਹੁੰਦਾ ਜੀ। ਠੇਕਾ 1.5 ਲੱਖ ਹੋ ਗਿਆ ਜੀ। ਜਿਹੜੀ ਜ਼ਮੀਨ ਦੀ ਤਿਆਰੀ ਹੈ ਟੋਟਲ ਰੋਟਰ ਵਗੈਰਾ ਮਾਰ ਕੇ ਜਿਹੜੀ ਮੁੰਜੀ ਵਾਲੀ ਜ਼ਮੀਨ ਹੁੰਦੀ ਹੈ ਜਾਂ ਜਿਵੇਂ ਵੀ ਮਕਈ ਵਾਲੀ ਤਿਆਰ ਸ਼ਿਆਰ ਕਰਕੇ ਤਕਰੀਬਨ 30,000 ਰੁਪਈਆ ਉਸ ਦੇ ਖਰਚਾ ਹੋ ਜਾਂਦਾ ਹੈ ਜੀ। ਜਿਹੜਾ ਬੀ ਹੁੰਦਾ ਹੈ ਕਮਾਦ ਦਾ, ਅਗਰ 15-16 ਮਰਲੇ ਕਿੱਲੇ 'ਚ ਆਰਾਮ ਨਾਲ 1.5 ਟੋਟੀ ਜਾਂ 2 ਲਾਓ ਤਾਂ ਲੱਗ ਜਾਂਦਾ ਹੈ। ਉਸ ਦਾ ਰੇਟ 3,000 ਫੀ ਮਰਲਾ ਜਿਹੜਾ ਅਸੀਂ ਮੁੱਲ ਖਰੀਦਦੇ ਹਾਂ ਜ਼ਿਆਦਾ ਹੁੰਦਾ, ਲੇਕਿਨ 3,000 ਰੁਪਏ ਰੇਟ ਲਾਇਆ। 45,000 ਇਹ ਹੈ ਜੀ। DAP 1.5 ਬੋਰੀ ਅਸੀਂ ਥੱਲੂ ਪੈਂਦੇ ਹਾਂ 21,000 ਦੀ। ਉਹ ਲੇਬਰ ਜਿਹੜੀ ਕਮਾਦ ਲਾ ਕੇ ਨਿਕਲਦੀ 1,000 ਰੁਪਏ ਅਸੀਂ ਲੇਬਰ ਨੂੰ ਦਿੰਦੇ ਹਾਂ ਜੀ। ਥੱਲੂ ਫਿਪਰੋਨਿਲ 2 ਅਸੀਂ ਫਲੱਡ ਕਰਦੇ ਹਾਂ ਫੌਰਨ, ਉਹ ਜੀ 2,500 ਦੀਆਂ 2। ਅਤੇ ਇੱਕ ਅਸੀਂ ਥੱਲੂ ਫਿਰ ਇੱਕ ਹੋਰ ਦਵਾਈ ਗੋਲਡ ਅਸੀਂ ਫਲੱਡ ਕਰਨੇ ਆ ਜੀ ਤਾਂ ਕਿ ਗੰਦ ਨਾ ਜੰਮੇ, 3,200 ਰੁਪਏ ਦੀ ਉਹ ਹੈ ਜੀ। ਜੜੀ ਬੂਟੀਆਂ ਵਾਸਤੇ ਜਿਹੜਾ ਸਪਰੇਅ ਹੁੰਦਾ ਹੈ ਨਾ ਜੀ, ਉਹ ਤਕਰੀਬਨ 4,000 ਰੁਪਏ ਦਾ ਸਪਰੇਅ ਅਸੀਂ ਕਰਦੇ ਹਾਂ, ਜਿਹਦੇ ਵਿੱਚ ਅਸੀਂ ਮੁਖਤਲਿਫ ਹੈ ਸਾਡੇ ਕੋਲ ਗੈਂਗ ਵੀ ਸਪਰੇਅ ਜ਼ਿਆਦਾਤਰ ਚੱਲਦਾ ਜੀ। ਦਾਣੇਦਾਰ 2 ਵਾਰੀ ਅਸੀਂ ਪੈਂਦੇ ਹਾਂ, 2 ਥੈਲੀਆਂ ਪੈਂਦੀਆਂ ਨੇ ਇੱਕ ਵਾਰੀ, 2 ਵਾਰੀ ਅਸੀਂ ਟੋਟਲ ਪੈਂਦੇ ਹਾਂ ਤਕਰੀਬਨ 8,000 ਦੀ। ਉਹ ਇਸ ਵਿੱਚ ਮਜ਼ਦੂਰੀ ਸ਼ਾਮਿਲ ਨਹੀਂ ਹੈ। DAP ਉਤੋਂ ਉਸ ਬਾਅਦ ਜਦੋਂ ਤਿਆਰੀ ਹੁੰਦੀ ਹੈ ਕਮਾਦ ਦੀ, ਹਲ ਬਾਣੇ ਆਉਂਦੇ ਨੇ, ਉਦੋਂ DAP 1.5 ਬੋਰੀ ਫਿਰ ਤੁਸੀਂ ਕਰ ਲਓ 21,000 ਦੀ। ਉਹ ਹੈ ਜੀ ਹਲ ਤਕਰੀਬਨ 2 ਡੀਜ਼ਲ ਸਿਰਫ ਗੱਲ ਕਰ ਰਹੇ ਟਰੈਕਟਰ ਦੀ ਨਹੀਂ ਗੱਲ ਕਰ ਰਿਹਾ 2,000 ਰੁਪਇਆ। ਟੋਟਲ ਜਿਹੜੀ ਕਲੋਰੀ ਅਸੀਂ ਇਸਤੇਮਾਲ ਕਰਦੇ ਹਾਂ 2 ਕਿਸ਼ਤਾਂ 'ਚ ਅਸੀਂ ਕਲੋਰੀ ਦਿੰਦੇ ਹਾਂ, 2 ਬੋਤਲਾਂ ਇੱਕ ਵਾਰੀ ਦਿੰਦੇ ਹਾਂ, ਫਿਰ ਸਾਮਾਨ ਦੇ ਵਿੱਚ 2 ਬੋਤਲਾਂ ਫਿਰ ਦਿੰਦੇ ਹਾਂ, 8,000 ਰੁਪਏ ਹੋ ਗਿਆ ਜੀ। ਯੂਰੀਆ 4 ਬੋਰੀਆਂ ਕਮਾਦ ਨੂੰ ਅਸੀਂ ਦਿੰਦੇ ਹਾਂ, 20,000 ਦੀ ਯੂਰੀਆ ਹੋ ਗਈ। ਜ਼ਿੰਕ ਔਰ ਸਲਫਰ ਤਕਰੀਬਨ 6,000 ਰੁਪਏ ਦੋਨੋਂ ਚੀਜ਼ਾਂ। ਨਾਈਟਰੋ 1 ਬੋਰੀ ਫਿਰ ਅਸੀਂ ਦਿੰਦੇ ਹਾਂ ਜਦੋਂ ਅਸੀਂ ਜੁਲਾਈ ਦਾ ਐਂਡ ਹੁੰਦਾ ਉਦੋਂ ਨਾਈਟਰੋ 1 ਬੋਰੀ ਜਨਾਬ। ਲੈਮਡਾ ਔਰ ਬਾਈਪੈਂਥਰੀਨ ਜਦੋਂ ਸਪਰੇਅ ਹੁੰਦਾ ਹੈ ਪਹਿਲੇ, ਉਹ ਤਕਰੀਬਨ ਜੀ 4,000 ਰੁਪਏ ਦਾ ਦੋਨੋਂ ਸਪਰੇਅ ਤੁਸੀਂ ਕਰ ਲਓ। ਪਾਣੀ ਜਿਹੜਾ ਟੋਟਲ ਲੱਗਦਾ ਹੈ ਨਾ ਜੀ ਕਮਾਦ ਦੇ ਫੀ ਏਕੜ ਨੂੰ, ਉਹ 1 ਲੱਖ ਤੋਂ ਜ਼ਿਆਦਾ ਲੱਗਦਾ ਹੈ। ਲੇਕਿਨ ਤੁਸੀਂ ਅਗਰ ਮਿਨੀਮਮ ਵੀ ਕਰੋ ਨਾ ਜੀ, ਸਾਡੇ ਏਰੀਏ ਜਿੱਥੇ ਬਾਰਿਸ਼ਾਂ ਕੰਮ ਹੁੰਦੀਆਂ ਨੇ 1 ਲੱਖ ਰੁਪਏ ਦਾ 1 ਏਕੜ ਨੂੰ ਪਾਣੀ ਲੱਗਦਾ ਹੈ। ਇਹ ਸਾਰਾ ਖਰਚਾ ਥੱਲੇ ਤੇ ਤਸਵੀਰ ਵੀ ਦੇ ਦਿੰਦੇ ਆ। ਇਹ ਸਾਰਾ ਖਰਚਾ ਤਕਰੀਬਨ 4,15,700 ਰੁਪਏ। ਇਸ ਵਿੱਚ ਮੈਂ ਇਹ ਵੀ ਦੱਸ ਦੇਵਾਂ ਕਿ ਇਹਦੇ ਜਿਹੜੀ ਕਿਸੇ ਸਾਡੇ ਸੀ ਬੰਦਾ ਰੱਖਿਆ ਹੁੰਦਾ ਹੈ ਉਸ ਦੀ ਮਜ਼ਦੂਰੀ ਵਿੱਚ ਸ਼ਾਮਿਲ ਨਹੀਂ ਹੈ। ਅਗਰ ਅਸੀਂ ਕਮਾਦ ਅਸੀਂ ਮੁੱਲ ਦਾ ਟਰੈਕਟਰ ਹਾਇਰ ਕਰਕੇ ਕਰਦੇ ਹਾਂ ਤਾਂ ਉਹ ਫਿਰ ਖਰਚਾ ਹੋਰ ਅੱਗੇ ਚਲਾ ਜਾਂਦਾ ਹੈ। ਅੱਛਾ, ਇਸ ਵਾਸਤੇ ਜਿਹੜਾ ਅਸੀਂ ਐਵਰੇਜ ਫਿਰ ਇਸ ਕਮਾਦ ਦੀ ਐਵਰੇਜ ਜਿਹੜੀ ਆਉਂਦੀ ਹੈ ਨਾ ਜੀ, ਉਹ ਕਮ ਹੁੰਦੀ ਹੈ, ਲੇਕਿਨ ਮੈਕਸੀਮਮ ਐਵਰੇਜ ਜਿਹੜੀ 1,250 ਫੀ ਏਕੜ ਤਕਰੀਬਨ ਅਸੀਂ 1,250 ਮਣ ਫੀ ਏਕੜ ਉਹ ਤਕਰੀਬਨ ਅਸੀਂ ਐਵਰੇਜ ਲੈ ਲੈਂਦੇ ਹਾਂ। ਜਿਹੜੀ ਇਸ ਦੇ ਖਰਚਾ ਹੁੰਦਾ ਹੈ ਨਾ ਉੱਤੇ ਛਿਲਾਈ ਜਮਾ ਜਿਹੜਾ ਟਰੈਕਟਰ ਅਸੀਂ ਹਾਇਰ ਕਰਕੇ ਫਿਰ ਮਿਲ 'ਚ ਬਣਾਉਂਦੇ ਹਾਂ 30 ਤੋਂ 35 ਰੁਪਏ ਤਕਰੀਬਨ ਉਹ ਛਿਲਾਈ ਚੱਲਦੀ ਹੈ। ਪਠਾਨ ਆ ਜਾਂਦੇ ਨੇ ਉਹ ਜ਼ਿਆਦਾ ਵੀ ਲੈ ਲੈਂਦੇ ਨੇ। ਔਰ ਜਿਹੜੀ 20 ਤੋਂ 25 ਰੁਪਏ ਇੱਥੋਂ ਰਮਜ਼ਾਨ ਸ਼ੂਗਰ ਮਿਲਦਾ, 8-10 ਕਿਲੋਮੀਟਰ ਸਫ਼ਰ ਹੈ, ਉਹ ਮਿਲਣਾ ਤੱਕ ਜਿਹੜੀ ਜ਼ਿਆਦਾ ਵੀ ਕਿਰਾਇਆ ਜਿਹੜਾ ਜ਼ਿਆਦਾ ਲੰਬਾ ਹੋਵੇ, ਜਿਹੜੇ ਜ਼ਿਆਦਾ ਦੂਰ ਦੇ ਨੇ ਜ਼ਿਆਦਾ। ਲੇਕਿਨ ਤਕਰੀਬਨ 75,000 ਰੁਪਈਆ ਤਕਰੀਬਨ ਫੀ ਏਕੜ ਉਹ ਦੋਨੋਂ ਚੀਜ਼ਾਂ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਅਗਰ ਇਸ ਦਾ ਰੇਟ ਹੋਵੇ ਨਾ 400 ਰੁਪਏ, ਫਿਰ ਕਿਸਾਨ ਨੂੰ ਮਿਲਦਾ ਹੈ 397 ਰੁਪਏ ਰੇਟ ਮਿਲਦਾ ਹੈ। ਉਸ ਹਿਸਾਬ ਨਾਲ ਪੈਸੇ ਬਣਦੇ ਨੇ 4,96,875 ਰੁਪਏ। 75,000 ਵਿੱਚੋਂ ਕੱਢ ਦਿਓ ਤਾਂ ਬੀਤਾ 4,21,875 ਰੁਪਏ। ਇਹ ਅਗਰ ਤੁਸੀਂ ਇੱਥੇ ਇਹਨੂੰ ਐਵਰੇਜ ਅਗਰ ਲਾਓ ਨਾ ਤੇ ਇੱਥੋਂ 5-7,000 ਜ਼ਿਮੀਂਦਾਰ ਨੂੰ ਬਚ ਰਿਹਾ, ਹੋਰ ਕੁਛ ਨਹੀਂ ਬਚ ਰਹੀ। ਸਿਰਫ ਫਾਇਦਾ ਫਿਲਹਾਲ ਇਹ ਵੇ ਕਿ ਜਿਹੜੇ ਤੁਸੀਂ ਪੈਸੇ ਲਾਏ ਨੇ ਨਾ ਉਹ ਇਕੱਠੇ ਤੁਹਾਨੂੰ ਵਾਪਸ ਹੋ ਜਾਣੇ ਨੇ। ਦੂਸਰੇ ਪਾਸੇ ਅਗਰ ਜਾਈਏ ਕਿ ਇਸ ਕਮਾਦ ਦੇ ਵਿੱਚੋਂ ਕਾਰੋਬਾਰੀ ਤਬਕਾ ਕੀ ਕਮਾਉਂਦਾ ਹੈ, ਜਿਹੜੀ ਇਸ ਕਮਾਦ 'ਚੋਂ ਚੀਨੀ ਨਿਕਲਦੀ ਹੈ ਨਾ, ਐਵਰੇਜ ਜਿਹੜੀ ਪਿਛਲੇ ਸਾਲ ਦੀ ਮਿਲਾਂ ਦੀ ਚੀਨੀ ਹੈ ਫੀ 100 kg, ਉਸ ਦੇ ਵਿੱਚੋਂ ਤਕਰੀਬਨ 9.5 ਕਿਲੋ ਚੀਨੀ ਜਿਹੜੀ ਬਣੀ ਹੈ ਉਹ ਤਕਰੀਬਨ ਬਣਦੀ ਹੈ ਜੀ 3.25 ਕਿਲੋ ਚੀਨੀ। ਅੱਜ ਦਾ ਰੇਟ ਚੀਨੀ ਦਾ ਜੀ 130 ਰੁਪਏ ਚੀਨੀ ਦਾ ਅੱਜ ਦਾ ਰੇਟ ਹੈ। ਇਹ ਬਣਦੀ ਹੈ ਤਕਰੀਬਨ 487 ਰੁਪਏ ਦੀ ਚੀਨੀ ਬਣਦੀ ਹੈ ਇੱਕ ਮਣ ਦੇ ਵਿੱਚੋਂ। ਉਸ ਤੋਂ ਬਾਅਦ ਜਿਹੜੀ ਬਾਕੀ ਰਾ ਮਟੀਰੀਅਲਸ ਨੇ, ਮਸਲਨ ਮੱਡ ਹੈ, 10,000 ਦਾ ਟਨ ਦਿੰਦੇ ਨੇ। ਬਗਾਸ ਜਿਸ ਦੇ ਉੱਤੇ ਬਿਜਲੀ ਵਗੈਰਾ ਬਣਦੀ ਹੈ ਜਾਂ ਬਾਕੀ ਚੀਜ਼ਾਂ ਬਣਦੀਆਂ ਨੇ ਉਹ ਵੱਖਰਾ। ਔਰ ਮਲੇਸਿਸ, ਇਹ ਸਾਰੀਆਂ ਚੀਜ਼ਾਂ ਅਲੱਗਾ ਮਿਲ ਅੰਦਰ ਵੇਚਦੇ ਨੇ, ਜਦੋਂ ਕਿ ਚੀਨੀ ਅਲੱਗਾ ਵੇਚ ਲੈਂਦੇ ਨੇ। ਫਿਰ ਦੂਸਰਾ ਜਿਹੜੀ ਇਸ ਦਾ ਮਸਲਾ ਅਸਲ ਹੈ ਕਿ ਕਮਾਦ ਛੱਡ ਕੇ ਵੀ
ਪੇਮੈਂਟਾਂ ਮਿੱਲਾਂ ਵਾਲੇ 6-6 ਮਾਹ ਬਾਅਦ ਦਿੰਦੇ ਨੇ। ਬਹੁਤ ਸਾਰੇ ਮਿੱਲਾਂ ਦੀ ਅਜੇ ਵੀ ਸ਼ਾਇਦ ਬਕਾਇਆ ਹੋ ਸੀ, ਜੂਨ ਜੁਲਾਈ ਅਗਸਤ 'ਚ ਮਿੱਲ ਬੰਦ ਹੋ ਜਾਂਦੀ ਹੈ, ਜਨਵਰੀ ਜਾਂ ਫਰਵਰੀ ਮਾਰਚ ਦੇ ਵਿੱਚ, ਲੇਕਿਨ ਪੇਮੈਂਟਾਂ ਜਿਹੜੀਆਂ ਨੇ ਉਹ ਜੂਨ ਜਾਂ ਜੁਲਾਈ ਚਲੇ ਜਾਂਦੇ ਨੇ। ਸੋ ਇਹ ਹੈ ਜੀ ਕਮਾਨ ਦੀ ਆਮਦਨੀ ਤੇ ਖਰਚਾ। ਤੁਸੀਂ ਪੜ੍ਹੋ, ਇਹਦੇ ਵਿੱਚ ਕੁਝ ਇਲਾਕਿਆਂ 'ਚ ਹੋ ਸਕਦਾ ਖਰਚਾ ਥੋੜ੍ਹਾ ਜਿਹਾ ਘੱਟ ਹੋਵੇ, ਕੁਝ ਇਲਾਕਿਆਂ 'ਚ ਹੋ ਸਕਦਾ ਇਸ ਤੋਂ ਵੀ ਵੱਧ ਹੋਵੇ, ਲੇਕਿਨ ਸਾਡੇ ਕੋਲ ਤਹਿਸੀਲ ਬੁਆਣੇ ਦੇ ਵਿੱਚ ਜਿਹੜਾ ਖਰਚਾ ਹੁੰਦਾ ਕਮਾਨ ਦੇ ਉੱਤੇ ਉਹ ਇਹ ਕੋਈ ਸਾਡੇ ਕੋਲ ਆ ਰਿਹਾ। ਸੋ ਇਹ ਤੁਸੀਂ ਵੇਖ ਸਕਦੇ ਹੋ, ਥੱਲੇ ਫੋਟੋ ਵੀ ਅਸੀਂ ਲਾ ਦਿੱਤਾ ਹੈ, ਇਹਨੂੰ ਵੇਖੋ ਤੇ ਕਮੈਂਟਸ ਵਿੱਚ ਦੱਸੋ ਕਿ ਠੀਕ ਹੈ ਜਾਂ ਨਹੀਂ, ਜਾਂ ਕਿਸਾਨ ਦਾ ਕੀ ਅਸਰ ਹੋ ਰਿਹਾ ਜੀ। ਬਹੁਤ ਸ਼ੁਕਰੀਆ ਜੀ।